ਪ੍ਰਾਈਵੇਟ ਮਿੱਲਾਂ ਹੈਗੀਆਂ ਉਹਨਾਂ ਦੇ ਮਾਲਕਾਂ ਨੂੰ ਕਹਿੰਦੇ ਸੀ ਇੱਕ ਹਫ਼ਤੇ 'ਚ ਬੁਲਾ ਕੇ ਉਹਨਾਂ ਨੂੰ ਵੀ ਤਾੜਨਾ ਕਰਾਂਗੇ, ਨਹੀਂ ਤਾਂ ਉਹ ਪ੍ਰਾਈਵੇਟ ਮਿੱਲਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਰਕਾਰ ਉਹਨਾਂ ਨੂੰ ਚਲਾਏਗੀ, ਤੁਹਾਡੇ ਪੈਸੇ ਸਰਕਾਰ ਪੇ ਕਰੇਗੀ। ਸਾਡੇ ਪੰਜਾਬੀ ਜਿਹੜੀਆਂ ਨੌਕਰੀਆਂ ਦੇ ਵਿੱਚ ਪੰਜਾਬੀਆਂ ਨੂੰ ਤਰਜੀਹ ਦਿੱਤੀ ਜਾਵੇ। ਤੁਸੀਂ ਬਾਕੀ ਸਟੇਟਾਂ ਤੋਂ ਭਰਤੀ ਕਰ ਰਹੇ ਹੋ, ਘੜਿਆਲੀ ਤਾਰ ਦੇ ਜਿਹੜੇ ਉੱਧਰ ਨੇ ਸਾਰੇ ਫਾਰਮਰ, ਉਹਨਾਂ ਨੂੰ ਜਾਣ ਵੀ ਨਹੀਂ ਦਿੱਤਾ ਜਾਂਦਾ। ਸੋ ਉਹਨਾਂ ਨੂੰ ਜਿਹੜਾ ਪੈਸਾ ਹੈ ਉਹ ਦਿੱਤਾ ਜਾਵੇ, ਮੁਆਵਜ਼ਾ ਦਿੱਤਾ ਜਾਵੇ। ਸਰਕਾਰ ਨੇ ਕਿਹਾ ਸੀਗਾ ਅਸੀਂ 5-5 ਲੱਖ ਰੁਪਈਆ ਦੇਵਾਂਗੇ ਹਰ ਪਰਿਵਾਰ ਨੂੰ, ਸਰਕਾਰੀ ਨੌਕਰੀ ਦੇਵਾਂਗੇ ਹਰ ਪਰਿਵਾਰ ਨੂੰ, ਪਰ ਉਹਨਾਂ ਨੇ ਜੇ ਕੁਛ ਨੌਕਰੀਆਂ ਦਿੱਤੀਆਂ ਵੀ ਨੇ ਤਾਂ ਉਹ ਨੌਕਰੀਆਂ ਜਿਹੜੀਆਂ 4th ਕਲਾਸ ਦੀਆਂ ਦਿੱਤੀਆਂ ਨੇ। ਜਿਹੜਾ ਨਾਲਾਗੜ੍ਹ ਵੱਧੀ ਤੋਂ ਜਿੰਨੀ ਇੰਡਸਟਰੀ ਲੱਗੀ ਹੋਈ ਆ ਉਹ ਸਾਰਾ ਗੰਦਾ ਪਾਣੀ ਉਹ ਸਤਲੁਜ ਦਰਿਆ ਦੇ ਵਿੱਚ ਲਿਆ ਕੇ ਸੁੱਟੀ ਜਾਂਦੇ ਨੇ। ਸਾਡੇ ਜਿਹੜੇ ਸਿੱਖ ਜਰਨੈਲ ਨੇ, ਮੈਂ ਤਾਂ ਜਰਨੈਲ ਕਹਾਂਗਾ, ਉਹਨਾਂ ਨੂੰ ਇਹਨਾਂ ਨੇ ਹੁਣ ਤੱਕਰ ਅੰਦਰ ਡੱਕਿਆ ਹੋਇਆ। ਫਿਰ ਵੀ ਉਹਨਾਂ ਨੂੰ ਜਿਨ੍ਹਾਂ ਨੂੰ ਸਜ਼ਾਵਾਂ ਕੋਰਟ ਨੇ ਦੇ ਦਿੱਤੀਆਂ ਉਹ ਸਜ਼ਾਵਾਂ ਪੂਰੀਆਂ ਹੋ ਗਈਆਂ, ਤੇ ਕਿਉਂ ਨਹੀਂ ਸਰਕਾਰ ਛੱਡ ਰਹੀ? ਇਹ ਇੱਕਦਮ ਧੱਕਾ ਹੈ ਸਾਡੀ ਕੌਮ ਦੇ ਨਾਲ, ਕਿਉਂਕਿ SKM ਪੂਰਾ ਦੇਸ਼ ਦੀ ਇੱਕ ਕਹਿ ਦਿਓ ਕਿ ਇੱਕ ਗੁਲਦਸਤਾ ਬਣਿਆ ਹੋਇਆ, ਤੇ ਉਹਦੇ ਪੂਰੇ ਦੇਸ਼ ਦੀ ਮੰਗ ਫਿਰ ਰੱਖਦੇ ਨੇ। ਫਿਰ ਉਹ ਕਹਿੰਦੇ ਨੇ ਵੀ ਤੁਸੀਂ ਸਾਰਿਆਂ ਦੀ ਮੰਗ ਰੱਖੋ, ਅਸੀਂ ਤੁਹਾਡੇ ਨਾਲ। ਜੇ ਤੁਸੀਂ ਬਾਕੀ ਬੰਦੀਆਂ ਦੀ ਵੀ ਗੱਲ ਕਰਦੇ ਆ ਫਿਰ ਤੁਹਾਡੇ ਨਾਲ ਅਸੀਂ ਤਾੜਨਾ ਕਰਦੇ ਹਾਂ ਭਾਰਤ ਸਰਕਾਰ ਨੂੰ ਵੀ ਇਹ ਆਪਣੀਆਂ ਹਰਕਤਾਂ ਤੋਂ ਬਾਜ ਆਓ। ਸਾਨੂੰ ਪਤਾ ਲੱਗਿਆ ਹੁਣ ਨੋਟਿਸ ਕੱਢ ਰਹੇ ਨੇ, ਉਹ ਕਈਆਂ ਤੇ ਪਰਚੇ ਦਰਜ ਹੋਏ ਨੇ, ਤੇ ਉਹ ਜਿਹੜੇ ਨੋਟਿਸ ਆ ਰਹੇ ਨੇ ਉਹਨਾਂ ਨੂੰ ਬੰਦ ਕਰੋ, ਤੇ ਉਹ ਪਰਚੇ ਜਿਹੜਾ ਸਾਡਾ ਤੁਸੀਂ ਵਾਅਦਾ ਕੀਤਾ ਸੀ ਵੀ ਸਾਰੇ ਪਰਚੇ ਕੈਂਸਲ ਕੀਤੇ ਜਾਣਗੇ, ਉਹ ਪਰਚੇ ਤੋਂ ਟੋਟਲ ਦੇ ਟੋਟਲ ਕੈਂਸਲ ਕਰੋ। TV84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਮਰਾ। ਪੰਜਾਬ ਦੇ ਕਿਸਾਨੀ ਦੇ ਨਾਲ ਜੁੜੇ ਹੋਏ ਮੁੱਖ ਮੁੱਦਿਆਂ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਦੇ ਨਾਲ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਕਿਸਾਨ ਆਗੂਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ। ਵੱਡੀ ਤਾਦਾਦ ਦੇ ਵਿੱਚ ਕਿਸਾਨ ਜਥੇਬੰਦੀਆਂ ਪੁੱਜੀਆਂ ਨੇ, ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ। ਕੀ ਮਸਲੇ ਜਿਹੜਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਸਰਕਾਰ ਵੱਲੋਂ। ਰਾਜ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਮੰਗਾਂ ਮੁੱਖ ਕੀ ਸੀਗੀ? ਦੇਖੋ, ਸਾਡੀਆਂ ਜਿਹੜੀਆਂ ਮੇਨ ਇਸ਼ੂ ਉੱਦਾਂ ਤਾਂ ਅਸੀਂ ਚਾਰਟਰ ਜਿਹੜਾ ਦਿੱਤਾ ਉਹ 56 ਮੰਗਾਂ ਦਾ ਹੈ, ਪਰ ਮੁੱਖ ਮੰਗਾਂ ਸਨ ਜਿਹੜਾ ਅੰਦੋਲਨਕਾਰੀ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ। ਦੂਸਰੀ ਸੀ ਵੀ ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇ। ਫਿਰ ਉਹਦੇ ਵਿੱਚ ਸੀਗਾ ਵੀ ਜਿਹੜਾ ਪਾਣੀ ਵਾਲਾ ਮੁੱਦਾ, ਸਾਡਾ ਨਹਿਰੀ ਪਾਣੀ ਜਿਹੜਾ ਸਾਡੇ ਹਰ ਖੇਤ ਤੱਕ, ਹਰ ਨੁੱਕੜ ਤੱਕ ਪਹੁੰਚਣਾ ਚਾਹੀਦਾ। ਨਹਿਰਾਂ ਨੂੰ ਥੱਲਿਓਂ ਪੱਕਿਆਂ ਨਾ ਕਰੋ, ਕੱਚਿਆਂ ਰੱਖੋ ਤਾਂ ਕਿ ਪਾਣੀ ਰੀਚਾਰਜ ਹੋ ਸਕੇ। ਇੱਕ ਸੀਗਾ ਸਾਡਾ ਗੰਨੇ ਦੇ ਵਕਾਏ ਨੂੰ ਲੈ ਕੇ 600 ਕਰੋੜ ਸਾਡਾ ਜਿਹੜਾ ਗੰਨੇ ਦਾ ਵਕਾਇਆ ਖੜਾ ਮਿੱਲਾਂ ਵੱਲ, ਜਿਸ 'ਚ 300 ਕਰੋੜ ਸਹਿਕਾਰੀ ਮਿੱਲਾਂ ਵੱਲ ਹੈ ਤੇ 300 ਜਿਹੜਾ ਕਰੋੜ ਹੈ ਉਹ ਪ੍ਰਾਈਵੇਟ ਮਿੱਲਾਂ ਵੱਲ ਹੈ। ਸੋ ਉਹਦਾ ਵੀ ਉਹਨਾਂ ਨੇ ਸਾਡੇ ਨਾਲ ਬੜਾ ਪੋਜ਼ਿਟਿਵ ਰੁਖ ਰੱਖਿਆ, ਦੱਸਿਆ। ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਤਾਂ ਨਹਿਰੀ ਪਾਣੀ ਦਾ ਉਹਨਾਂ ਨੇ ਕਿਹਾ ਵੀ ਅਸੀਂ ਨਹਿਰਾਂ ਜਿਹੜੀਆਂ ਥੱਲੇ ਕੱਚੀਆਂ ਰੱਖਾਂਗੇ, ਉਹਨੂੰ ਪੱਕਿਆਂ ਨਹੀਂ ਕਰਾਂਗੇ। ਦੂਸਰੀ ਗੱਲ ਇਹ ਵੀ ਕਹੀ ਉਹਨਾਂ ਨੇ ਵੀ ਜਿਹੜਾ 300 ਕਰੋੜ ਸਹਿਕਾਰੀ ਮਿੱਲਾਂ ਨੇ ਦੇਣਾ ਹੈਗਾ, ਉਹ ਅਸੀਂ 100 ਕਰੋੜ ਰੁਪਈਆ 3 ਕਿਸ਼ਤਾਂ 'ਚ ਪਾਵਾਂਗੇ। ਜਿਹੜਾ 100 ਕਰੋੜ ਹੈ ਉਹ 30 ਤਰੀਕ ਤੱਕ ਪੈ ਜਾਏਗਾ। ਸੋ ਇਸ ਤੋਂ ਇਲਾਵਾ ਫਿਰ ਉਹਨਾਂ ਨੇ ਜਿਹੜਾ ਪ੍ਰਾਈਵੇਟ ਮਿੱਲਾਂ ਹੈਗੀਆਂ ਉਹਨਾਂ ਦੇ ਮਾਲਕਾਂ ਨੂੰ ਕਹਿੰਦੇ ਸੀ ਇੱਕ ਹਫ਼ਤੇ 'ਚ ਬੁਲਾ ਕੇ ਉਹਨਾਂ ਨੂੰ ਵੀ ਤਾੜਨਾ ਕਰਾਂਗੇ, ਨਹੀਂ ਤਾਂ ਉਹ ਪ੍ਰਾਈਵੇਟ ਮਿੱਲਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਰਕਾਰ ਉਹਨਾਂ ਨੂੰ ਚਲਾਏਗੀ, ਤੁਹਾਡੇ ਪੈਸੇ ਸਰਕਾਰ ਪੇ ਕਰੇਗੀ। ਸੋ ਉਹ ਵੀ ਉਹਨੇ ਭਰੋਸਾ ਦਵਾਇਆ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਕੁਛ ਪੰਜਾਬੀ ਜਿਹੜੀਆਂ ਸਾਡੀਆਂ ਸੂਬਾ ਹੋਣ ਕਰਕੇ ਉਹ ਮੰਗਾਂ ਸਨ ਕਿ ਦਫ਼ਤਰਾਂ 'ਚ ਜਿੱਥੇ ਅੰਗਰੇਜ਼ੀ ਚੱਲਦੀ ਪੰਜਾਬੀ ਲਿਆਂਦੀ ਜਾਵੇ, ਸਾਡੇ ਪੰਜਾਬੀ ਜਿਹੜੀਆਂ ਨੌਕਰੀਆਂ ਦੇ ਵਿੱਚ ਪੰਜਾਬੀਆਂ ਨੂੰ ਤਰਜੀਹ ਦਿੱਤੀ ਜਾਵੇ। ਤੁਸੀਂ ਬਾਕੀ ਸਟੇਟਾਂ ਤੋਂ ਭਰਤੀ ਕਰ ਰਹੇ ਹੋ, ਉਹ ਸਾਰੀਆਂ ਮੰਗਾਂ ਸਾਨੇ ਦੇ ਵਿੱਚ, ਉਹ ਰੂਟੀਨ ਦੇ ਵਿੱਚ ਉਹ ਸਾਰੀਆਂ ਮੰਗਾਂ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀਆਂ ਬਿਲਕੁਲ ਅਸੀਂ ਤੇ ਵਿਚਾਰ ਚਰਚਾ ਕਰਾਂਗੇ। ਪਰ ਜ਼ਿਆਦਾਤਰ ਫੋਕਸ ਜਿਹੜਾ ਰਿਹਾ ਉਹ ਪਾਣੀਆਂ ਤੇ, ਸ਼ਹੀਦਾਂ ਦੀ ਯਾਦਗਾਰ ਤੇ, ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿਵਾਉਣ ਵਾਸਤੇ, ਔਰ ਜਿਹੜੇ ਪਰਚੇ ਹੋਏ ਨੇ ਇਹ ਵੀ ਇੱਕ ਉਹਨਾਂ ਨੇ ਵਾਅਦਾ ਕੀਤਾ ਕਿ ਜਿੰਨੇ ਹੁਣ ਤੱਕ ਪਰਚੇ ਹੋਏ ਨੇ ਕਿਸਾਨਾਂ ਤੇ, ਅੰਦੋਲਨਕਾਰੀਆਂ ਤੇ ਔਰ ਕਰੋਨਾ ਦੌਰਾਨ, ਉਹ ਸਾਰੇ ਪਰਚੇ ਰੱਦ ਕੀਤੇ ਜਾਣਗੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਅੱਜ ਮੰਨ ਲਈਆਂ। ਇਹਦੇ ਡਿਮਾਂਡ ਚਾਰਟ ਦੇ ਵਿੱਚ ਇਹ ਸਾਰੀਆਂ ਮੰਗਾਂ। ਪੰਜਾਬ ਦੇ ਕਿਸਾਨਾਂ ਦੇ ਵਿੱਚੋਂ ਜਿਹੜੇ ਬਾਰਡਰ ਏਰੀਏ ਦੇ ਨਾਲ ਪਿੰਡ ਨੇ ਉਹਨਾਂ ਦੇ ਵਿੱਚ ਵਸਣ ਵਾਲੇ ਕਿਸਾਨ, ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਬਾਰਡਰ ਦੇ ਨਾਲ ਲੱਗਦੀਆਂ ਹੋਈਆਂ, ਪਹਿਲਾਂ ਸਰਕਾਰ ਵੱਲੋਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਸੀ, ਪਰ ਕਿਤੇ ਨਾ ਕਿਤੇ ਉਹ ਜਿਹੜਾ ਮੁਆਵਜ਼ਾ ਉਹ ਘਟਾ ਦਿੱਤਾ ਗਿਆ ਜਾਂ ਕਿਤੇ ਨਾ ਕਿਤੇ ਬੰਦ ਕਰ ਦਿੱਤਾ ਗਿਆ। ਉਹਦੇ ਪ੍ਰਤੀ ਵੀ ਕੋਈ ਮੰਗ ਰੱਖੀ ਗਈ? ਬਿਲਕੁਲ, ਅਸੀਂ ਉਹ ਅੱਜ ਕਿਉਂਕਿ ਉਹ ਇਹਦੇ ਚਾਰਟਰ ਦੇ ਵਿੱਚ ਲਿਖੀ ਨਹੀਂ ਸੀ ਗਈ, ਪਰ ਇੱਥੇ ਆ ਕੇ ਸਾਥੀਆਂ ਨੇ ਉਹ ਮੰਗ ਰੱਖੀ ਆ ਸਾਰਿਆਂ ਨੇ ਭਈ ਉਹ ਤੁਸੀਂ ਉਹਨਾਂ ਨੂੰ ਜਿਹੜਾ ਪਹਿਲਾਂ 10,000 ਪ੍ਰਤੀ ਏਕੜ ਦਿੰਦੇ ਹੁੰਦੇ ਸਨ, ਫਿਰ ਉਹ ਮੁੜ ਕੇ ਵਧਾਇਆ ਗਿਆ ਸੀ ਕੁਛ। ਸੋ ਉਹ 2017 ਤੋਂ ਬਾਅਦ ਦਿੱਤਾ ਨਹੀਂ ਗਿਆ ਮੁਆਵਜ਼ਾ। ਸੋ ਉਹ ਮੁਆਵਜ਼ਾ ਜਿਹੜਾ ਉਹਨਾਂ ਨੂੰ ਘੜਿਆਲੀ ਤਾਰ ਦੇ ਜਿਹੜੇ ਉੱਧਰ ਨੇ ਸਾਰੇ ਫਾਰਮਰ, ਉਹਨਾਂ ਨੂੰ ਜਾਣ ਵੀ ਨਹੀਂ ਦਿੱਤਾ ਜਾਂਦਾ। ਸੋ ਉਹਨਾਂ ਨੂੰ ਜਿਹੜਾ ਪੈਸਾ ਹੈ ਉਹ ਦਿੱਤਾ ਜਾਵੇ, ਮੁਆਵਜ਼ਾ ਦਿੱਤਾ ਜਾਵੇ। ਸੋ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਗੱਲ ਵੀ ਕਰਕੇ ਆਏ ਤੋਮਰ ਸਾਹਿਬ ਦੇ ਨਾਲ, ਤੇ ਉਹਦੇ ਬਾਰੇ ਵੀ ਕਹਿੰਦੇ ਪੋਜ਼ਿਟਿਵ ਗੱਲ ਜਿਹੜੀ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ, ਹੋਏਗੀ ਕੋਈ ਨਾ ਕੋਈ। ਸੋ ਅਸੀਂ ਭਾਰਤ ਸਰਕਾਰ ਨੂੰ ਵੀ ਉਹ ਮੰਗ ਰੱਖਦੇ ਹਾਂ ਕਿ ਭਾਈ ਉਹ ਜਿਹੜਾ ਮੁਆਵਜ਼ਾ ਉਹ ਤੁਰੰਤ ਰਿਲੀਜ਼ ਕੀਤਾ ਜਾਵੇ। ਸਿੰਘੂ ਬਾਰਡਰ ਦੇ ਉੱਪਰ ਜਾਨਾਂ ਗਵਾ ਚੁੱਕੇ ਜਾਂ ਜਿੰਨੇ ਵੀ ਦਿੱਲੀ ਦੇ ਬਾਰਡਰ ਸੀ ਕਿਸਾਨੀ ਅੰਦੋਲਨ ਦੇ ਦਰਮਿਆਨ, ਔਰ ਜਿੰਨੇ ਵੀ ਕਿਸਾਨ ਜਿਹੜੇ ਸੀ ਜਾਨਾਂ ਗਵਾ ਚੁੱਕੇ ਸੀ, ਕਿਤੇ ਨਾ ਕਿਤੇ ਅਜਿਹੇ ਪਰਿਵਾਰ ਵੀ ਸੀ ਜਿਨ੍ਹਾਂ ਦਾ ਗੁਜ਼ਰਾਨ ਬਹੁਤ ਔਖਾ ਹੋ ਰਿਹਾ ਹੈ, ਤਾਂ ਉਹਨਾਂ ਦੇ ਵਾਸਤੇ ਸਰਕਾਰ ਦੇ ਵੱਲੋਂ ਜਿਹੜਾ ਮੁਆਵਜ਼ਾ ਦੇਣ ਦੇ ਵਿੱਚ ਦੇਰੀ ਦਾ ਕਾਰਨ ਕੀ ਮੰਨਦੇ? ਦੇਖੋ, ਇਹ ਸਰਕਾਰਾਂ ਕਹਿ ਦਿੰਦੀਆਂ ਨੇ, ਬਾਅਦ ਚੋਂ ਨਹੀਂ ਉਹਨੂੰ ਲੰਬਾ ਲਟਕਾ ਲੈਂਦੀਆਂ ਨੇ
ਤਾਂ ਹੀ ਸਾਨੂੰ ਸੰਘਰਸ਼ਾਂ 'ਚ ਜਾਣਾ ਪੈਂਦਾ। ਸੋ ਇਹ ਸਰਕਾਰ ਨੂੰ ਅਸੀਂ ਦੱਸਿਆ ਕਿ ਤੁਸੀਂ ਭਾਈ, ਜਿਹੜੀ ਪਹਿਲੀ ਸਰਕਾਰ ਨੇ ਕਿਹਾ ਸੀਗਾ ਅਸੀਂ 5-5 ਲੱਖ ਰੁਪਈਆ ਦੇਵਾਂਗੇ ਹਰ ਪਰਿਵਾਰ ਨੂੰ, ਸਰਕਾਰੀ ਨੌਕਰੀ ਦੇਵਾਂਗੇ ਹਰ ਪਰਿਵਾਰ ਨੂੰ, ਪਰ ਉਹਨਾਂ ਨੇ ਜੇ ਕੁਝ ਨੌਕਰੀਆਂ ਦਿੱਤੀਆਂ ਵੀ ਨੇ ਤਾਂ ਉਹ ਨੌਕਰੀਆਂ ਜਿਹੜੀਆਂ 4th ਕਲਾਸ ਦੀਆਂ ਦਿੱਤੀਆਂ ਨੇ। ਬੱਚੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਮੁਤਾਬਕ ਉਹਨਾਂ ਨੂੰ ਜੌਬਾਂ ਨਹੀਂ ਦਿੱਤੀਆਂ ਗਈਆਂ। ਸੋ ਉਹਦੇ ਬਾਰੇ ਵੀ ਚਰਚਾ ਹੋਈ ਹੈ, ਉਹ ਸਾਡੀ ਮੰਗ ਵੀ ਹੈ ਵਿੱਚ ਇਹਦੇ ਚਾਰਟਰ ਦੇ, ਔਰ ਉਹਦੇ ਬਾਰੇ ਸਰਕਾਰ ਨੇ ਕਿਹਾ ਵੀ ਅਸੀਂ ਮੰਗਵਾ ਲੈਂਦੇ ਹਾਂ ਸਾਰੀਆਂ ਲਿਸਟਾਂ, ਮੰਗਵਾ ਕੇ ਉਹਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਵੀ ਮਿਲੇਗਾ, ਤੇ ਜਿਹੜੀ ਨੌਕਰੀ ਬਾਰੇ ਉਹ ਵੀ ਅਸੀਂ ਸਾਰੇ ਡਿਪਾਰਟਮੈਂਟ ਜਿਹੜੇ ਆ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਨੌਕਰੀ ਦਿੱਤੀ ਜਾਵੇ। ਰਾਜ ਸਾਹਿਬ, ਜਿਵੇਂ ਤੁਸੀਂ ਪਾਣੀਆਂ ਦੀ ਮੰਗ ਰੱਖੀ ਮੁੱਖ ਤੌਰ ਤੇ, ਤਾਂ ਇਹਦੇ ਨਾਲ ਇੱਕ ਬਹੁਤ ਵੱਡਾ ਮਸਲਾ ਹੈ ਕਿ ਬੁੱਢੇ ਨਾਲੇ ਦਾ ਮਸਲਾ ਜਿਹੜਾ ਲੁਧਿਆਣੇ ਤੋਂ ਇੱਕ ਜ਼ਹਿਰ ਬਣ ਕੇ ਜਿਹੜਾ ਉਹ ਮਾਲਵੇ ਦੇ ਖੇਤਰਾਂ ਨੂੰ ਜਾਂਦਾ ਹੈ ਜਾਂ ਮਾਝੇ ਦੇ ਖੇਤਰਾਂ ਨੂੰ ਜਾਂਦਾ ਹੈ, ਤਾਂ ਜਿਹਦੇ ਨਾਲ ਇੱਕ ਵੱਡਾ ਕੈਂਸਰ ਦਾ ਲੋਕ ਸ਼ਿਕਾਰ ਹੋਏ ਨੇ। ਕੀ ਇਹ ਮੰਗ ਨੂੰ ਵੀ ਰੱਖਿਆ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ ਆਏ ਹੋ? ਬਿਲਕੁਲ ਬਿਲਕੁਲ, ਇਕੱਲਾ ਬੁੱਢਾ ਨਾਲਾ ਹੀ ਨਹੀਂ, ਅਸੀਂ ਸਤਲੁਜ ਦੇ ਵਿੱਚ ਜਿਹੜਾ ਨਾਲਾਗੜ੍ਹ ਵੱਧੀ ਤੋਂ ਜਿੰਨੀ ਇੰਡਸਟਰੀ ਲੱਗੀ ਹੋਈ ਆ ਉਹ ਸਾਰਾ ਗੰਦਾ ਪਾਣੀ ਉਹ ਸਤਲੁਜ ਦਰਿਆ ਦੇ ਵਿੱਚ ਲਿਆ ਕੇ ਸੁੱਟੀ ਜਾਂਦੇ ਨੇ। ਸੋ ਅਸੀਂ ਉਹਨਾਂ ਨੂੰ ਇਹ ਦੱਸਿਆ ਹੈ ਕਿ ਇਹ ਭਾਈ ਇਹ ਸਾਰਾ ਜਿਹੜਾ ਆ ਇਹਨੂੰ ਠੀਕ ਕਰੋ। ਉਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਕਿ ਇਹ ਸਾਰੇ ਦਾ ਸਾਰਾ ਜਿੰਨਾ ਹੈਗਾ ਪੋਲਿਊਸ਼ਨ ਬੋਰਡ ਵਾਲਾ ਮਸਲਾ, ਇਹ ਸਾਰੇ ਦਾ ਸਾਰਾ ਸੰਤ ਸਿੰਚੇਵਾਲ ਜੀ ਨੂੰ ਉਹਨਾਂ ਨੇ ਸਾਨੂੰ ਅੱਜ ਕਿਹਾ, ਸਾਨੂੰ ਨਹੀਂ ਇਹ ਪਤਾ ਸਰਕਾਰ ਦਾ ਕੀ ਹੈਗੀ ਕਮਿਟਮੈਂਟ, ਪਰ ਸਾਡਾ ਕਮਿਟਮੈਂਟ ਇਹ ਕੀਤੀ ਹੈ ਵੀ ਸੰਤ ਸਿੰਚੇਵਾਲ ਜੀ ਨੂੰ ਇਹ ਸਾਰਾ ਡਿਪਾਰਟਮੈਂਟ ਦੇਣ ਲੱਗੇ ਆ, ਉਹ ਸੰਭਾਲਣਗੇ ਇਹਨੂੰ, ਔਰ ਇਹ ਬਿਲਕੁਲ ਜਿਹੜਾ ਆ ਪਾਣੀ ਆ ਉਹ ਸਾਡੇ ਪੰਜਾਬ ਦਾ ਉਹਨੂੰ ਗੰਦਾ ਨਹੀਂ ਹੋਣ ਦਿੱਤਾ ਜਾਏਗਾ। ਇੰਡਸਟਰੀ ਦੇ ਵੀ ਨਕੇਲ ਕੱਸਾਂਗੇ। ਕਿਸਾਨੀ ਅੰਦੋਲਨ ਦੇ ਦਰਮਿਆਨ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਰਹੇ ਹੋ, ਕਿਰਤੀ ਲੋਕ ਤੁਹਾਡੇ ਪਿਛਲੇ ਇਲਾਕੇ ਜਿਹੜਾ ਸੀ ਬਾਰਡਰਾਂ ਦੇ ਉੱਪਰ ਬੈਠੇ ਰਹੇ ਨੇ, ਪਰ ਮੌਜੂਦਾ ਸਮੇਂ ਦੇ ਵਿੱਚ ਸਿੱਖਾਂ ਦੇ ਨਾਲ ਜੁੜਿਆ ਹੋਇਆ ਮਸਲਾ ਪਿਛਲੇ ਸਮੇਂ ਦੇ ਦਰਮਿਆਨ ਵੀ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਖਾਤਰ ਬੀਜੇਪੀ ਦੇ ਨੁਮਾਇੰਦਿਆਂ ਨੂੰ ਘੇਰਿਆ ਸੀ ਫਗਵਾੜੇ ਦੇ ਵਿੱਚ। ਕੀ ਲੱਗਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸਰਗਰਮ ਨਜ਼ਰ ਆਉਂਦਾ ਜਾਂ ਹੋਰ ਧਿਰਾਂ ਸਰਗਰਮ ਨਜ਼ਰ ਆਉਂਦੀਆਂ, ਸਰਕਾਰ ਦੇ ਉੱਪਰ ਪ੍ਰਭਾਵ ਬਣਦਾ ਕਿਉਂ ਨਜ਼ਰ ਨਹੀਂ ਆਉਂਦਾ? ਇਹ ਦੇਖੋ, ਇਹ ਹਮੇਸ਼ਾ ਸਾਡੇ ਨਾਲ ਧੱਕਾ ਹੋਇਆ ਪੰਜਾਬ ਨਾਲ। ਸਾਡੇ ਜਿਹੜੇ ਸਿੱਖ ਜਰਨੈਲ ਨੇ, ਮੈਂ ਤਾਂ ਜਰਨੈਲ ਕਹਾਂਗਾ, ਉਹਨਾਂ ਨੂੰ ਇਹਨਾਂ ਨੇ ਹੁਣ ਤੱਕ ਅੰਦਰ ਡੱਕਿਆ ਹੋਇਆ, ਜਿਨ੍ਹਾਂ ਨੇ ਮਤਲਬ ਆਮ ਸਜ਼ਾਵਾਂ ਪੂਰੀਆਂ ਕਰ ਲਈਆਂ ਆਪਣੀਆਂ, ਜੋ ਲੀਗਲ ਤੋਂ ਪ੍ਰੋਸੈਸ ਬਣਦਾ ਉਹਨਾਂ ਦਾ, ਵੈਸੇ ਉਹ ਸਜ਼ਾਵਾਂ ਵੀ ਨਹੀਂ ਸੀ ਬਣਦੀਆਂ, ਉਹ ਹਾਲਾਤਾਂ ਦੇ ਵਿੱਚ ਉਹਨਾਂ ਹਾਲਾਤਾਂ ਦੇ ਇੱਦਾਂ ਦੇ ਸਰਕਾਰ ਨੇ ਪੈਦਾ ਕੀਤੇ, ਸਾਡੇ ਤਸ਼ੱਦਦ ਕੀਤੇ ਗਏ ਸਿੱਖ ਕੌਮ ਤੇ, ਉਹਦੇ ਬਦਲੇ 'ਚ ਹੋਇਆ ਸਾਰਾ ਕੁਝ। ਸੋ ਮੈਂ ਸਮਝਦਾ ਫਿਰ ਵੀ ਉਹਨਾਂ ਨੂੰ ਜਿਨ੍ਹਾਂ ਨੂੰ ਸਜ਼ਾਵਾਂ ਕੋਰਟ ਨੇ ਦੇ ਦਿੱਤੀਆਂ ਉਹ ਸਜ਼ਾਵਾਂ ਪੂਰੀਆਂ ਹੋ ਗਈਆਂ, ਤੇ ਕਿਉਂ ਨਹੀਂ ਸਰਕਾਰ ਛੱਡ ਰਹੀ? ਇਹ ਇੱਕਦਮ ਧੱਕਾ ਹੈ ਸਾਡੀ ਕੌਮ ਦੇ ਨਾਲ, ਹਮੇਸ਼ਾ ਹੀ ਵਿਤਕਰਾ ਹੁੰਦਾ ਆ, ਹਮੇਸ਼ਾ ਕੁਰਬਾਨੀਆਂ 'ਚ ਸਾਡੀ ਕੌਮ ਅੱਗੇ ਰਹੀ ਹੈ, ਤੇ ਫਿਰ ਵੀ ਸਾਡੇ ਨਾਲ ਧੱਕਾ ਹੁੰਦਾ ਹੈ। ਇਹ ਕੇਂਦਰ ਦੀ ਸਾਜ਼ਿਸ਼ ਹੈ ਵੀ ਇਸ ਕੌਮ ਨੂੰ ਦੱਬ ਕੇ ਕਿਵੇਂ ਰੱਖਣਾ ਹੈ, ਇਹ ਇੱਕ ਪਾਲਿਸੀ ਹੈ ਉਹਨਾਂ ਦੀ। ਸੋ ਉਹਦੀ ਪਾਲਿਸੀ ਦੇ ਅਗੇਂਸਟ ਅਸੀਂ ਲੜਾਂਗੇ ਜਿੱਥੇ ਲੜਨਾ ਪਿਆ। ਅਸੀਂ ਉਹ ਸਿੱਖ ਜਥੇਬੰਦੀਆਂ ਨੂੰ ਮੈਂ ਬਹੁਤ ਵਾਰ ਜੇ ਮਿਲਦਾ ਰਹਿੰਦਾ, ਕਿਉਂਕਿ ਅਸੀਂ ਜਦੋਂ ਫਗਵਾੜੇ ਤੁਸੀਂ ਦੱਸਿਆ ਉਦੋਂ ਸੋਮ ਪ੍ਰਕਾਸ਼ ਦੀ ਕੋਠੀ ਮੈਂ ਨਾਲ ਗਿਆ ਸੀਗਾ, ਤੇ ਫਿਰ ਜਦੋਂ ਸੋਮ ਪ੍ਰਕਾਸ਼ ਨੇ ਮੰਗ ਪੱਤਰ ਵੀ ਨਹੀਂ ਲੈਣਾ ਚਾਹਿਆ ਸਾਡੇ ਤੋਂ ਠੀਕ ਢੰਗ ਨਾਲ, ਫਿਰ ਅਸੀਂ ਆ ਕੇ ਹਾਈਵੇ ਜਾਮ ਕੀਤਾ, ਅਸੀਂ ਬਿਲਕੁਲ ਜਾਮ ਕਰ ਰੱਖਿਆ ਕਾਫੀ ਦੇਰ। ਸੋ ਮੈਂ ਹੁਣ ਵੀ ਜਿੱਥੇ ਕਿਤੇ ਮੇਰੇ ਸਿੱਖ ਭਰਾ ਬੁਲਾਉਣ ਮੈਨੂੰ, ਕਿਉਂਕਿ ਮੈਂ ਸਿੱਖ ਆਪਣੇ ਆਪ ਨੂੰ ਬੇਸ਼ੱਕ ਮੈਂ ਸਰੂਪ 'ਚ ਨਹੀਂ ਹੈਗਾ, ਪਰ ਮੈਂ ਮੰਨਦਾ ਵੀ ਸਾਡੀ ਕੌਮ ਸਿੱਖ ਹੈ, ਮੇਰੇ ਸਿਰ ਤੇ ਦਸਤਾਰ ਹੈ, ਸਾਡੀ ਗਰਵ ਦੀ ਗੱਲ ਹੈ ਕਿ ਅਸੀਂ ਉਸ ਕੌਮ 'ਚੋਂ ਆਉਂਦੇ ਹਾਂ ਜਿਹੜੀ ਬਹਾਦਰਾਂ ਦੀ ਕੌਮ ਹੈ, ਜਿਹੜੀ ਕੌਮ ਜ਼ਬਰ ਦੇ ਮੂਹਰੇ ਖੜਦੀ ਹੈ। ਸੋ ਜਿਹੜੇ ਸਾਡੇ ਯੋਧੇ ਅੰਦਰ ਨੇ ਉਹਨਾਂ ਯੋਧਿਆਂ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ, ਅਸੀਂ ਉਹਨਾਂ ਦੇ ਨਾਲ ਹਾਂ। ਬਿਲਕੁਲ ਸੰਯੁਕਤ ਮੋਰਚੇ ਦਾ ਹਿੱਸਾ ਰਹੇ ਹੋ, ਸੰਯੁਕਤ ਮੋਰਚੇ ਦਾ ਬਹੁਤ ਵੱਡਾ ਪ੍ਰਭਾਵ ਹੈ, ਤੁਹਾਡਾ ਵੀ ਬਹੁਤ ਵੱਡਾ ਇੱਕ ਯੋਗਦਾਨ ਰਿਹਾ ਪਿਛਲੇ ਸਮੇਂ ਦੇ ਦਰਮਿਆਨ, ਤਾਂ ਇੱਕ ਬਹੁਤ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ ਜੇ ਹੋਰ ਪੰਜਾਬ ਦੀਆਂ ਮੰਗਾਂ ਦੇ ਨਾਲ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਹੈ ਮੁੱਖ ਤੌਰ ਤੇ ਜੇ ਵੀ ਪਾਇਆ ਜਾ ਸਕੇ, ਕੀ ਦੂਜੀਆਂ ਧਿਰਾਂ ਸਹਿਮਤ ਹੋਣਗੀਆਂ ਇਸ ਗੱਲ ਦੇ ਨਾਲ? ਨਹੀਂ, ਅਸੀਂ ਇਹ ਕੀਤੀ ਸੀ ਗੱਲ, ਮੈਂ ਮੀਟਿੰਗ ਦੇ ਵਿੱਚ ਕੀਤੀ ਸੀ, ਕਿਉਂਕਿ ਮੇਰਾ ਤਾਂ ਮੇਨ ਇਸ਼ੂ ਹੈ, ਅਸੀਂ ਤਾਂ ਮੇਨ ਮੰਨਦੇ ਹਾਂ। ਸੋ ਅਸੀਂ ਜਦੋਂ ਕੀਤਾ ਸੀ, ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀਗੀ ਸਾਰੀਆਂ ਜਥੇਬੰਦੀਆਂ ਨੇ ਵੀ ਕੇਵਲ ਇਕੱਲੇ ਬੰਦੀ ਸਿੱਖਾਂ ਦੀ ਗੱਲ ਨਾ ਕਰੋ, ਤੁਸੀਂ ਬੰਦੀ ਜਿੰਨੇ ਵੀ ਨੇ, ਚਾਹੇ ਉਹਦੇ ਵਿੱਚ NCR ਦੇ ਮਸਲੇ 'ਚ ਉਹ ਜਿਹੜਾ ਦਿੱਲੀ ਜੋ ਕੁਝ ਹੋਇਆ ਸੀ ਉਹ 'ਚ ਕੁਝ ਬੁੱਧੀਜੀਵੀ ਅੰਦਰ ਨੇ, ਤਾਂ ਉਹਦੇ ਵਿੱਚ ਜ਼ਰੂਰ ਆ ਜਾਂਦਾ, ਕਿਉਂਕਿ SKM ਪੂਰਾ ਦੇਸ਼ ਦੀ ਇੱਕ ਕਹਿ ਦਿਓ ਕਿ ਇੱਕ ਗੁਲਦਸਤਾ ਬਣਿਆ ਹੋਇਆ, ਤੇ ਉਹਦੇ ਪੂਰੇ ਦੇਸ਼ ਦੀ ਮੰਗ ਫਿਰ ਰੱਖਦੇ ਨੇ। ਫਿਰ ਉਹ ਕਹਿੰਦੇ ਨੇ ਵੀ ਤੁਸੀਂ ਸਾਰਿਆਂ ਦੀ ਮੰਗ ਰੱਖੋ, ਅਸੀਂ ਤੁਹਾਡੇ ਨਾਲ, ਜੇ ਤੁਸੀਂ ਬਾਕੀ ਬੰਦੀਆਂ ਦੀ ਵੀ ਗੱਲ ਕਰਦੇ ਆ ਫਿਰ ਤੁਹਾਡੇ ਨਾਲ ਆ। ਤੇ ਜ਼ਿਲ੍ਹੇ ਪੰਜਾਬ ਦੀ ਗੱਲ ਹੈ ਤੇ ਪੰਜਾਬ 'ਚ ਪੰਜਾਬੀ ਲੋਕ ਤਾਂ ਨਾਲ ਹੀ ਨੇ ਸਾਰੇ, ਉਹ ਤਾਂ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਅਸੀਂ ਨਾਲ ਆ। ਬਿਲਕੁਲ। ਜਿਹੜੇ ਦਿੱਲੀ ਦੇ ਵਿੱਚ ਪਰਚੇ ਪਏ ਹੋਏ ਨੇ ਜਾਂ ਹਰਿਆਣਾ ਦੀ ਸਰਕਾਰ ਨੇ ਪਰਚੇ ਪਾਏ ਨੇ ਕਿਸਾਨਾਂ ਦੇ ਉੱਪਰ, ਉਹਨੂੰ ਲੈ ਕੇ ਤੁਹਾਡੇ ਵੱਲੋਂ ਪੈਂਤੜਾ ਕਿਸ ਤਰੀਕੇ ਦਾ ਉਲੀਕਿਆ ਜਾ ਰਿਹਾ? ਅਸੀਂ ਵੇਖੋ, ਅਸੀਂ ਹੁਣ 18, 19, 20 ਅਗਸਤ ਨੂੰ ਲਖੀਮਪੁਰ ਖੀਰੀ ਜਾ ਰਹੇ ਹਾਂ, 3 ਦਿਨ ਉੱਥੇ ਮੋਰਚਾ ਲਾਉਣ ਜਾ ਰਹੇ ਹਾਂ। ਜੇਕਰ ਸਾਨੂੰ ਲੋੜ ਪਈ ਦਿੱਲੀ ਵੱਡਾ ਮੋਰਚਾ ਲਾਉਣ ਦੀ, ਉਹ ਵੀ ਲਾਵਾਂਗੇ। ਅਸੀਂ ਤਾੜਨਾ ਕਰਦੇ ਹਾਂ ਭਾਰਤ ਸਰਕਾਰ ਨੂੰ ਵੀ ਇਹ ਆਪਣੀਆਂ ਹਰਕਤਾਂ ਤੋਂ ਬਾਜ ਆਓ। ਸਾਨੂੰ ਪਤਾ ਲੱਗਿਆ ਹੁਣ ਨੋਟਿਸ ਕੱਢ ਰਹੇ ਨੇ, ਉਹ ਕਈਆਂ 'ਤੇ ਪਰਚੇ ਦਰਜ ਹੋਏ ਨੇ, ਤੇ ਉਹ ਜਿਹੜੇ ਨੋਟਿਸ ਆ ਰਹੇ ਨੇ ਉਹਨਾਂ ਨੂੰ ਬੰਦ ਕਰੋ, ਤੇ ਉਹ ਪਰਚੇ ਜਿਹੜਾ ਸਾਡਾ ਤੁਸੀਂ ਵਾਅਦਾ ਕੀਤਾ ਸੀ ਵੀ ਸਾਰੇ ਪਰਚੇ ਕੈਂਸਲ ਕੀਤੇ ਜਾਣਗੇ, ਉਹ ਪਰਚੇ ਤੋਂ ਟੋਟਲ ਦੇ ਟੋਟਲ ਕੈਂਸਲ ਕਰੋ। ਸੋ ਇਹ
ਅਸੀਂ ਸਰਕਾਰ ਕੋਲ ਡਿਮਾਂਡ ਰੱਖੀ ਹੈ। ਸੋ ਜੇ ਸਰਕਾਰ ਨਹੀਂ ਮੰਨਦੀ ਤਾਂ ਅਸੀਂ ਲਖੀਮਪੁਰ ਖੀਰੀ ਨੂੰ ਇਕੱਠੇ ਹੋਣਾ ਹੀ ਆ, ਕੋਈ ਉਹ ਤੋਂ ਵੱਡਾ ਫੈਸਲਾ ਲਵਾਂਗੇ। ਡੱਲੇਵਾਲ ਸਾਹਿਬ ਦੇ ਕੋਲੇ ਬਹੁਤ ਵੱਡਾ ਕੇਡਰ ਹੈ। ਡੱਲੇ ਸਾਹਿਬ ਕਿਤੇ ਨਾ ਕਿਤੇ ਜਿਹੜਾ ਕਿਸਾਨ ਸੰਯੁਕਤ ਮੋਰਚੇ ਤੋਂ ਦੂਰੀ ਬਣਾਉਂਦੇ ਨਜ਼ਰ ਆਉਂਦੇ ਨੇ, ਉਹਦਾ ਕਾਰਨ ਕੀ ਮੰਨਦੇ ਹੋ? ਕੋਈ ਗੱਲ ਨਹੀਂ, ਵਿਚਾਰਕ ਵਖਰੇਵੇਂ ਹੁੰਦੇ ਨੇ, ਕੋਈ ਐਡੀ ਗੱਲ ਨਹੀਂ। ਅਸੀਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਤੁਸੀਂ ਸਾਡੇ ਨਾਲ ਇਕੱਠੇ ਆਪਾਂ ਚੱਲੀਏ। ਅਸੀਂ ਇਕੱਠੇ ਚੱਲਣਾ ਚਾਹੁੰਦੇ ਹਾਂ। ਵੱਡੇ ਭਰਾ ਨੇ ਸਾਡੇ, ਉਹ ਵੱਡੀ ਜਥੇਬੰਦੀ ਹੈ ਉਹਨਾਂ ਦੀ, ਕੋਈ ਐਸੀ ਦੋ ਰਾਏ ਨਹੀਂ ਕੋਈ। ਸੋ ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਆ ਵੀ ਆ ਜਾਓ, ਕੋਈ ਗੱਲ ਨਹੀਂ। ਜੇ ਇੱਕ ਦੂਜੇ ਤੇ ਕੋਈ ਗੁੱਸਾ ਗਿਲਾ ਸੀ ਕੱਢ ਲਿਆ, ਇੱਕ ਦੂਜੇ ਦੂਸ਼ਣਬਾਜ਼ੀ ਕਰ ਲਈ, ਕੋਈ ਗੱਲ ਨਹੀਂ। ਹੁਣ ਤੁਸੀਂ ਇਕੱਠੇ ਹੋ ਜਾਓ। ਭਾਰਤ ਸਰਕਾਰ ਵੱਡੀ ਹੈ, ਜਬ ਉਸ ਸਰਕਾਰ ਨਾਲ ਲੜਨਾ ਸਾਨੂੰ ਏਕਤਾ ਚਾਉਣਾ ਪਏਗਾ। ਰਾਜੀਵਾਲ ਸਾਹਿਬ ਚੋਣਾਂ ਕਰਕੇ ਵੱਖ ਹੋਏ ਸੀ, 24 ਵਾਲੀਆਂ ਚੋਣਾਂ ਨੇੜੇ ਆ ਰਹੀਆਂ ਨੇ, ਤੁਹਾਡੇ ਨਾਲ ਆਉਣ ਵਾਸਤੇ ਤਿਆਰ ਹੈ ਜਾਂ ਫਿਰ ਚੋਣਾਂ ਦੀ ਤਿਆਰੀ ਕਰ ਰਹੇ ਨੇ? ਨਹੀਂ, ਇੱਕ ਪਾਸਾ ਕਰਨਾ ਪਊਗਾ, ਕੋਈ ਗੱਲ ਨਹੀਂ। ਉਹਨਾਂ ਨੂੰ ਕਵਾਂਗੇ, ਬਜ਼ੁਰਗ ਆਗੂ ਨੇ, ਛੱਡੋ ਚੋਣਾਂ ਚਾਣਾ, ਤੁਸੀਂ ਇੱਕ ਵਾਰੀ ਲੋਕਾਂ ਜਾ ਕੇ ਦੇਖ ਲਿਆ, ਰਹਿਣ ਦਿਓ। ਆਪਾਂ ਤਾਂ ਓਪੋਜੀਸ਼ਨ ਦਾ ਰੋਲ ਅਦਾ ਕਰਨਾ। ਜਿਹੜੀ ਵੀ ਸਰਕਾਰ ਹੋਈ, ਹੁਣ ਪੰਜਾਬ ਸਰਕਾਰ ਨਾ ਕੰਮ ਕਰੇ। ਅਸੀਂ ਦੇਖਿਆ ਨਹੀਂ ਮੱਤੇਵਾਲਾ ਜੰਗਲਾਂ ਵਾਲਾ ਮਸਲਾ, ਜਿਲੇ ਮੱਤੇਵਾਲਾ ਅਸੀਂ ਸਾਰੇ ਗਏ ਹਾਂ, ਸਰਕਾਰ ਨੂੰ ਪਿੱਛੇ ਪੈਰ ਖਿੱਚਣਾ ਪਿਆ ਨਾ। ਇਹ ਤੁਹਾਡੀ ਤਾਕਤ ਹੈ, ਇਹਨੂੰ ਏਕਤਾ 'ਚ ਲੈ ਆਈਏ, ਫਿਰ ਕੋਈ ਸਰਕਾਰ ਰਹੇ। ਤੁਸੀਂ ਸਰਕਾਰ ਦੇ ਮਾਲਕ ਰਹੋਗੇ, ਤੁਸੀਂ ਸਰਕਾਰ ਦੀ ਸੰਘੀ ਫੜ ਕੇ ਕੰਮ ਕਰਾਓਗੇ। ਏਕਤਾ 'ਚ ਆ ਜਾਈਏ ਬਸ। ਕਿਸਾਨ ਆਗੂ ਮਨਜੀਤ ਸਿੰਘ ਰਾਏ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਹੋਈ ਹੈ। ਜਿਹੜੀਆਂ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਜਾਂ ਕਿਰਤੀ ਲੋਕਾਂ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਨੇ, ਉਹਨਾਂ ਦੇ ਮਸਲਿਆਂ ਦੇ ਹੱਲ ਵਾਸਤੇ ਸਰਕਾਰ ਨੇ ਵਿਸ਼ਵਾਸ ਦਿਵਾਇਆ ਔਰ ਨਾਲ ਇੱਕ ਭਰੋਸਾ ਦਿਵਾਇਆ ਕਿ ਮਹੀਨੇ ਬਾਅਦ ਕਿਸਾਨਾਂ ਦੇ ਨਾਲ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਮੀਟਿੰਗ ਕੀਤੀ ਜਾਵੇਗੀ ਔਰ ਇਹਨਾਂ ਦਾ ਹੱਲ ਇੱਕ ਟੇਬਲ ਦੇ ਉੱਪਰ ਬੈਠ ਕੇ ਲੱਭਿਆ ਜਾਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਪੰਜਾਬ ਸਰਕਾਰ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹਿੰਦੀ ਹੈ ਔਰ ਜਿਹੜੇ ਕਿਸਾਨ ਨੇ ਉਹ